ਅਮੀਰ ਦਾ ਗੰਦਾ ਪੈਗਾਮ ਹੈਵਿੰਗ ਫਨ ਹੁੰਦਾ ਏ ਤੇ ਗਰੀਬ ਦਾ ਗੰਦਾ ਪੈਗਾਮ ਮੁਜਰਿਮਾਨਾ ਜ਼ਹਿਨੀਅਤ ਦਾ ਆਕਾਸ। ਪੰਜਾਬੀ ਨਾਵਲ ਅੱਧੀ ਮੌਤ, ਚੌਥੀ ਕਿਸ਼ਤ, ਚੌਥਾ ਅੰਗ WhatsApp। ਬੈਂਕ ਵਿੱਚ ਅਮਜਦ ਆਪਣੀ ਮੇਜ਼ ਤੇ ਬੈਠਿਆ ਸੀ। ਬੈਂਕ ਵਿੱਚ ਕਸਟਮਰ ਵੀ ਬੈਠੇ ਸਨ ਤੇ ਆ ਜਾ ਵੀ ਰਹੇ ਸਨ, ਪਰ ਬਹੁਤ ਜ਼ਿਆਦਾ ਰਸ਼ ਨਹੀਂ ਸੀ। ਅਮਜਦ ਕੋਲ ਕੋਈ ਵੀ ਕਸਟਮਰ ਨਹੀਂ ਸੀ। ਉਹ 4 ਫਾਈਲਾਂ ਸਾਹਮਣੇ ਰੱਖੀ ਬੈਠਾ ਸੀ ਤਾਂ ਜੇ ਲੋਕਾਂ ਨੂੰ ਤੇ ਉਹਦੇ ਮੈਨੇਜਰ ਨੂੰ ਦਿਸੇ ਕਿ ਉਹ ਵਾਹ ਮਸਰੂਫ ਏ। ਮੇਜ਼ ਦੇ ਥੱਲੇ ਹੱਥ ਰੱਖ ਕੇ ਉਹ ਆਪਣਾ ਫੇਸਬੁੱਕ ਪ੍ਰੋਫਾਈਲ ਵੇਖ ਰਿਹਾ ਸੀ। ਜ਼ਿਆਦਾਤਰ ਲਤੀਫੇ ਸਨ ਜਿਹੜੇ ਪੜ੍ਹ ਕੇ ਉਹਦੇ ਲਈ ਆਪਣਾ ਹਾਸਾ ਡੱਕਣਾ ਮੁਸ਼ਕਿਲ ਪਿਆ ਹੁੰਦਾ ਸੀ। ਕਦੀ ਕਿਦਾਰ ਕੋਈ ਨੰਗੀ ਕੁੜੀ ਦੀ ਤਸਵੀਰ ਆ ਜਾਂਦੀ ਤੇ ਕਦੀ ਕਿਦਾਰ ਕੋਈ ਮਜ਼ਹਬੀ ਪੋਸਟ। ਨੰਗੀ ਤਸਵੀਰ ਉਹ ਦੇਰ ਤੀਕਰ ਵੇਖਦਾ ਰਹਿੰਦਾ ਤੇ ਮਜ਼ਹਬੀ ਪੋਸਟ ਫਟਾਫਟ ਲਾਈਕ ਕਰਕੇ ਅੱਗੇ ਵੱਧ ਜਾਂਦਾ, ਜਿਵੇਂ ਡਰਦਾ ਹੋਏ ਕਿ ਨੰਗੀ ਪੋਸਟ ਨਾਲ ਹੀ ਮਜ਼ਹਬੀ ਪੋਸਟ ਵੇਖਣ ਤੇ ਤੋਹੀਨੇ ਮਜ਼ਹਬ ਦਾ ਇਲਜ਼ਾਮ ਨਾ ਲੱਗ ਜਾਵੇ। ਇੰਨੇ ਵਿੱਚ ਉਹਦੇ WhatsApp ਦਾ ਨੋਟੀਫਿਕੇਸ਼ਨ ਪੁੰਗ ਰਿਹਾ। ਉਹਨੇ ਫਟਾਫਟ ਫੇਸਬੁੱਕ ਛੱਡ ਕੇ WhatsApp ਖੋਲਿਆ। ਜਿੰਨੀਆਂ ਗੰਦੀਆਂ ਤਸਵੀਰਾਂ WhatsApp ਤੇ ਆਉਂਦੀਆਂ ਸਨ, ਫੇਸਬੁੱਕ ਤੇ ਉਹਨਾਂ ਦੇ ਸਾਹਮਣੇ ਇੱਕ ਸ਼ਰੀਫ ਜ਼ਾਦੀ ਲੱਗਦੀ ਸੀ। WhatsApp ਤੇ ਇੱਕ ਗੰਦੀ ਵੀਡੀਓ ਸੀ, ਪੰਜਾਬੀ ਫਿਲਮੀ ਗਾਣੇ ਦਾ ਇੱਕ 20 ਸੈਕਿੰਡ ਦਾ ਕਲਿੱਪ, ਜਿਹਦੇ ਵਿੱਚ 95 ਕਿਲੋਗ੍ਰਾਮ ਦੀ ਹੀਰੋਇਨ ਇੱਕ 150 ਕਿਲੋਗ੍ਰਾਮ ਦੇ ਲਾਚਾ ਪਾਏ ਤੇ ਗੰਡਾਸਾ ਫੜੇ ਹੀਰੋ ਦੇ ਆਲੇ ਦੁਆਲੇ ਗਾਉਣ ਗਾਉਂਦੀ ਛਾਲਾਂ ਵੀ ਮਾਰਦੀ ਸੀ। ਛਾਲਾਂ ਦੇ ਨਾਲ ਨਾਲ ਆਪਣੀ ਛਾਤੀ ਤੇ ਢਿੱਡ ਦੇ ਥੱਲੇ ਪਾਸੇ ਹੱਥ ਫੇਰਦੇ ਪਈ ਗਾਉਂਦੀ ਸੀ, ਮੈਂ ਮੱਛੀ ਖਾ ਲਈਏ, ਜਾਨ ਆਪਣੀ ਫਸਾ ਲਈਏ। ਉਹਨੇ ਇਹ ਕਲਿੱਪ ਵਾਰ-ਵਾਰ ਵੇਖਿਆ, ਇੱਕ ਤੇ ਇਸ ਲਈ ਕਿ ਉਹ ਸੀ ਵਾਹ ਯਾਦ, ਤੇ ਦੂਜਾ ਇਸ ਲਈ ਕਿ ਉਹਦੀ ਦੋਸਤ ਕਿਰਨ ਨੇ ਗਲਿਆ ਸੀ। ਜਵਾਬ ਵਿੱਚ ਉਹਨੇ ਕਾਰਟੂਨ ਦਾ ਬੂਥਾ ਗਲਿਆ ਜਿਹਦੀ ਅੱਖਾਂ ਹਰਿਆਣੀ ਨਾਲ ਉਬਲਦੀਆਂ ਹੁੰਦੀਆਂ ਨੇ। ਇਸ ਤੋਂ ਇਲਾਵਾ ਉਹਨੇ ਹੋਰ ਕੁਝ ਨਹੀਂ ਗਲਿਆ। ਗੰਦੇ ਪੈਗਾਮਾਤ ਦੇ ਜਵਾਬ ਵਿੱਚ ਉਹਨੇ ਕਿਰਨ ਨੂੰ ਕਦੀ ਵੀ ਇਹਨਾਂ ਕਾਰਟੂਨੀ ਬੂਥਿਆਂ ਦੇ ਸਿਵਾ ਕੋਈ ਜਵਾਬ ਨਹੀਂ ਸੀ ਦਿੱਤਾ। ਇਸ ਵੀਡੀਓ ਕਲਿੱਪ ਦੇ ਜਵਾਬ ਵਿੱਚ ਵੀ ਉਹ ਗੰਦੇ ਜੁਮਲੇ ਗਲਣਾ ਚਾਹੁੰਦਾ ਸੀ, ਪਰ ਉਹਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਜੁਮਲੇ ਕਦੀ ਵੀ ਕਿਰਨ ਨੂੰ ਨਹੀਂ ਗਲ ਸਕਦਾ। ਕਿਰਨ ਜਿਹੜੀ ਕਾਲਜ ਵਿੱਚ ਉਹਦੇ ਨਾਲ ਪੜ੍ਹਦੀ ਹੁੰਦੀ ਸੀ, ਇੱਕ ਅਮੀਰ ਤੇ ਵੈਲ ਕਨੈਕਟਡ ਪਿਓ ਦੀ ਧੀ ਸੀ। ਜੇ ਉਹ ਮਾਈਂਡ ਕਰ ਗਈ ਤੇ ਉਹਨੇ ਆਪਣੇ ਪਿਓ ਨੂੰ ਸ਼ਿਕਾਇਤ ਲਾ ਦਿੱਤੀ ਤੇ ਫੇਰ ਅਮਜਦ ਦੀ ਨਿਰੀ ਨੌਕਰੀ ਨਹੀਂ ਸੀ ਜਾਣੀ, ਕਈ ਝੂਠੇ ਮੁਕੱਦਮਿਆਂ ਵਿੱਚ ਉਹਨੂੰ ਜੇਲ੍ਹ ਵੀ ਹੋਣੀ ਸੀ। ਉਹਨੂੰ ਪਤਾ ਸੀ ਕਿ ਕਿਰਨ ਉਹਨੂੰ ਗੰਦੇ ਪੈਗਾਮਾਤ ਘੱਲ ਸਕਦੀ ਸੀ, ਕਿਉਂ ਜੇ ਉਹ ਡਾਢੇ ਖਾਨਦਾਨ ਦੀ ਸੀ, ਪਰ ਅਮਜਦ ਉਹਨੂੰ ਕੋਈ ਗੰਦਾ ਪੈਗਾਮ ਨਹੀਂ ਸੀ ਘੱਲ ਸਕਦਾ। ਅਮੀਰ ਦਾ ਗੰਦਾ ਪੈਗਾਮ ਹੈਵਿੰਗ ਫਨ ਹੁੰਦਾ ਏ ਤੇ ਗਰੀਬ ਦਾ ਗੰਦਾ ਪੈਗਾਮ ਮੁਜਰਿਮਾਨਾ ਜ਼ਹਿਨੀਅਤ ਦਾ ਆਕਾਸ। ਥੋੜੇ ਚਿਰ ਬਾਅਦ ਇੱਕ ਹੋਰ ਪੈਗਾਮ ਅਪੜ ਗਿਆ। ਇਹ ਵੀ ਕਿਰਨ ਦਾ ਹੀ ਸੀ। ਇੱਕ ਗੰਦੀ ਤਸਵੀਰ, 60 ਜਾਂ 70 ਦੀ ਦਿਹਾਈ ਦੀ ਇੱਕ ਪਾਕਿਸਤਾਨੀ ਡਰਾਉਣੀ ਫਿਲਮ ਦਾ ਪੋਸਟਰ। ਫਿਲਮ ਦਾ ਨਾਂ ਸੀ ਜ਼ਿੰਦਾ ਲਾਸ਼ ਤੇ ਪੋਸਟਰ ਤੇ ਇੱਕ ਸਵਾਣੀ ਦੀ ਤਸਵੀਰ ਜਿਹਦੀ ਛਾਤੀ ਨੰਗੀ ਸੀ। ਉਹ ਫੇਰ ਖੀ ਕਰਕੇ ਅੰਦਰੋਂ ਅੰਦਰ ਹੱਸਦਾ ਰਿਹਾ ਤੇ ਨਾਲੇ ਹੱਸਦੇ ਕਾਰਟੂਨਾਂ ਦੇ ਬੂਥੇ ਕਿਰਨ ਨੂੰ ਗਲਦਾ ਰਿਹਾ। ਕੀ ਪਿਆ ਕਰਨਾ ਏ? ਅਖੀਰ ਕਿਰਨ ਦਾ ਆਪਣਾ ਪੈਗਾਮ ਵੀ ਆ ਗਿਆ। ਕੰਮ ਬੈਂਕ। ਉਹ ਕਦੀ WhatsApp ਤੇ ਕਿਰਨ ਨੂੰ ਲੰਮਾ ਜਵਾਬ ਨਹੀਂ ਸੀ ਦਿੰਦਾ। ਉਹਨੂੰ ਹਮੇਸ਼ਾ ਇਹ ਹੀ ਲੱਗਦਾ ਸੀ ਕਿ ਉਹ ਅੰਗਰੇਜ਼ੀ ਵਿੱਚ ਕੋਈ ਨਾ ਕੋਈ ਗਲਤੀ ਕਰ ਦੇਵੇਗਾ ਜਿਹਦਾ ਕਿਰਨ ਰੱਜ ਕੇ ਤਵਾ ਲਾਏਗੀ। ਕਿਰਨ ਕੋਈ ਵੱਡੀ ਲਾਇਕ ਫਾਇਕ ਨਹੀਂ ਸੀ। ਉਹ ਜਾਣਦਾ ਸੀ ਉਹਦੇ ਨਾਲ ਹੀ ਕਾਲਜ ਵਿੱਚ ਪੜ੍ਹਦੀ ਹੁੰਦੀ ਸੀ। ਪੜ੍ਹਨ ਲਿਖਣ ਦਾ ਉਹਨੂੰ ਸ਼ੌਕ ਵਾਕ ਵੀ ਕੋਈ ਨਹੀਂ ਸੀ ਤੇ ਅੰਗਰੇਜ਼ੀ ਵੀ ਉਹਨੂੰ ਅੱਧੀ ਪਚੱਧੀ ਆਉਂਦੀ ਸੀ, ਪਰ ਉਹਦੀ ਸਮਾਜੀ ਕਲਾਸ ਉੱਚੀ ਸੀ। ਸੁਣਾ ਕੇ ਉਹਨੂੰ ਕੁਝ ਲਫ਼ਜ਼, ਕੁਝ ਸੈਂਗਸ ਤੇ ਕੁਝ ਜੁਮਲੇ ਯਾਦ ਹੋ ਗਏ ਸਨ ਜਿਹੜੇ ਅੰਗਰੇਜ਼ ਆਪਣੀ ਰੋਜ਼ ਦਿਹਾੜੀ ਦੀ ਬੋਲਚਾਲ ਵਿੱਚ ਬੋਲਦੇ ਨੇ। ਇਹ ਉਹ ਲਫ਼ਜ਼ ਤੇ ਜੁਮਲੇ ਉਹ ਹਰ ਵੇਲੇ ਵਰਤਦੀ ਰਹਿੰਦੀ ਸੀ। ਜੇ ਕਦੀ ਅਮਜਦ ਕੋਲੋਂ ਅੰਗਰੇਜ਼ੀ ਦੀ ਕੋਈ ਗਲਤੀ ਹੋ ਜਾਂਦੀ ਤੇ ਉਹ ਕਈ ਦਿਨ ਉਹਦਾ ਮਾਹੌਲ ਬਣਾਉਂਦੀ ਰਹਿੰਦੀ, ਪਰ ਜੇ ਕਿਰਨ ਕੋਲੋਂ ਅੰਗਰੇਜ਼ੀ ਦੀ ਕੋਈ ਗਲਤੀ ਹੋ ਜਾਂਦੀ ਤੇ ਅਮਜਦ ਕੋਈ ਗੱਲ ਨਹੀਂ ਸੀ ਕਰਦਾ। ਇੱਕ ਤੇ ਉਹਦੀ ਹਿੰਮਤ ਹੀ ਨਾ ਪੈਂਦੀ ਕਿ ਵੱਡੇ ਘਰ ਵਾਲੀ ਦਾ ਤਵਾ ਲਾਏ, ਤੇ ਦੂਜਾ ਉਹਨੂੰ ਕਦੀ ਪੱਕ ਵੀ ਨਹੀਂ ਸੀ ਆਉਂਦਾ ਕਿ ਗਲਤੀ ਅਸਲੋਂ ਗਲਤੀ ਏ। ਸ਼ੁਰੂ ਵਿੱਚ ਜਦੋਂ ਉਹਨੇ ਇੱਕ ਅੱਧੀ ਵਾਰ ਕਿਰਨ ਦੀ ਅੰਗਰੇਜ਼ੀ ਦੀ ਗਲਤੀ ਦਾ ਹਾਸਾ ਉਡਾਇਆ ਤੇ ਕਿਰਨ ਨੇ ਵੱਡੇ ਇਤਮਾਦ ਨਾਲ ਇੰਜ ਬੇਪਰਵਾਹੀ ਨਾਲ ਹੱਥ ਹਿਲਾਇਆ ਜਿਸ ਤਰ੍ਹਾਂ ਮੱਖੀ ਉਡਾਈ ਦੀ ਏ। ਅੰਗਰੇਜ਼ ਇੰਜ ਹੀ ਵਰਤਦੇ ਨੇ, ਤੈਨੂੰ ਨਹੀਂ ਪਤਾ, ਤੂੰ ਗਿਆ ਹੈ ਕਦੀ ਅਮਰੀਕਾ? ਉਦੋਂ ਬਾਅਦ ਫਿਰ ਅਮਜਦ ਨੇ ਕਦੀ ਉਹਦੀ ਅੰਗਰੇਜ਼ੀ ਦਾ ਹਾਸਾ ਉਡਾਇਆ ਨਾ ਆਪਣੀ ਕਿਸੇ ਗਲਤੀ ਦਾ ਦਿਫਾ ਕਰਨ ਦੀ ਕੋਸ਼ਿਸ਼ ਕੀਤੀ। ਹੱਲ ਉਹਨੇ ਫਿਰ ਇਹ ਕੱਢਿਆ ਕਿ ਕਿਰਨ ਨਾਲ WhatsApp ਤੇ ਅੰਗਰੇਜ਼ੀ ਘੱਟ ਤੋਂ ਘੱਟ ਹੀ ਵਰਤਾਏ।
ਪਰ ਉਹ ਜੋ ਪੈਗਾਮਾਤ ਅੰਗਰੇਜ਼ੀ ਵਿੱਚ ਹੀ ਗਲਦੀ ਸੀ, ਇਹ ਵੀ ਉਹਨੂੰ ਹਾਸੇ ਦੀ ਗੱਲ ਲੱਗ ਸਕਦੀ ਸੀ ਕਿ ਅਮਜਦ ਅੱਗੋਂ ਉਰਦੂ ਵਿੱਚ ਜਵਾਬ ਦਿੰਦਾ ਹੈ। ਪੰਜਾਬੀ ਤੇ ਤਵਾ ਲਾਉਣ ਦੀ ਦਬ ਤੇ ਆਮ ਹੋਣੀ ਸੀ। ਇਹਦਾ ਹੱਲ ਉਹਨੇ ਫਿਰ ਇਹੋ ਕੱਢਿਆ ਕਿ ਅੰਗਰੇਜ਼ੀ ਵਰਤੇ, ਪਰ ਜੁਮਲਿਆਂ ਵਿੱਚ ਨਹੀਂ, ਲਫ਼ਜ਼ਾਂ ਵਿੱਚ। ਕੰਮ ਪਤਾ ਹੈ ਮੈਨੂੰ ਕਿੰਨਾ ਕੰਮ ਕਰਨਾ ਹੈ ਤੂੰ। ਇਸ ਵਾਰੀ ਕਿਰਨ ਨੇ ਨਾਲ ਗੁੱਸੇ ਦਾ ਇਜ਼ਹਾਰ ਕਰਨ ਵਾਲਾ ਕਾਰਟੂਨ ਦਾ ਲਾਲ ਬੂਟੀ ਬੂਥਾ ਵੀ ਗਲਿਆ ਸੀ। ਖਿਸਿਆਣੇ ਹਾਸੇ ਵਾਲਾ ਕੋਈ ਕਾਰਟੂਨ ਨਹੀਂ ਸੀ ਐਪ ਵਿੱਚ, ਇਸ ਲਈ ਅਮਜਦ ਬਸ ਹਾਸੇ ਵਾਲਾ ਬੂਥਾ ਹੀ ਗਲ ਦਿੱਤਾ। ਮੈਂ ਆਪਣਾ ਫੋਨ ਬਦਲਣਾ ਹੈ, ਕੱਲ ਤੈਨੂੰ ਹਫਤੇ ਦੀ ਛੁੱਟੀ ਏ, ਮੈਨੂੰ ਲੈ ਕੇ ਚੱਲ। ਕਿਰਨ ਦਾ ਇਹ ਪੈਗਾਮ ਪੜ੍ਹ ਕੇ ਅਮਜਦ ਦੇ ਜੁੱਸੇ ਵਿੱਚ ਕੁਤਕੁਤਾਰੀਆਂ ਹੋਣ ਲੱਗ ਪਈਆਂ। ਇਸ ਤੋਂ ਪਹਿਲਾਂ ਵੀ ਉਹ 2-3 ਵਾਰੀ ਫਿਰਨ ਟੁਰਨ ਲਈ ਜਾ ਚੁੱਕੇ ਸਨ। ਉਹਦੇ ਦਿਮਾਗ ਵਿੱਚ ਇੱਕ ਸੀਨ ਚੱਲਣ ਲੱਗ ਪਿਆ। ਉਹ ਮੋਟਰਸਾਈਕਲ ਚਲਾ ਰਿਹਾ ਏ ਤੇ ਪਿੱਛੇ ਕਿਰਨ ਬੈਠੀ ਏ, ਜੀਨ ਦੀ ਟੀ-ਸ਼ਰਟ ਪਾਈ ਏ, ਉਹਦੇ ਨਾਲ ਚੰਬੜ ਕੇ ਬੈਠੀ ਏ, ਪੂਰੇ ਜੁੱਸੇ ਨਾਲ ਜੱਫੀ ਪਾਈ ਹੋਈ ਏ। ਉਹਦੇ ਗੰਦਮੀ ਵਾਲ ਵਾਹ ਵਿੱਚ ਲਹਿਰਾ ਰਹੇ ਨੇ। ਫਿਰ ਉਹਨੇ ਅਮਜਦ ਦੀ ਛਾਤੀ ਤੇ ਢਿੱਡ ਤੇ ਹੱਥ ਫੇਰਨੇ ਸ਼ੁਰੂ ਕਰ ਦਿੱਤੇ। ਇਸ ਵੇਲੇ ਮੈਨੂੰ ਸ਼ੱਕ ਪਿਆ ਕਿ ਕੁਝ ਗੜਬੜ ਏ। ਮੈਂ ਜੋ ਜ਼ਰਾ ਇੱਕ ਧਿਆਨ ਮਾਰਿਆ ਤੇ ਗੱਲ ਖੁੱਲ ਗਈ। ਮੋਟਰਸਾਈਕਲ ਦੇਸੀ ਨਾਂ ਦੀ ਚੀਨੀ ਨਹੀਂ ਸੀ, ਅਮਰੀਕਾ ਦੀ ਹੈਵੀ ਬਾਈਕ ਸੀ। ਅਮਜਦ ਨੇ ਅੰਗਰੇਜ਼ ਹੀਰੋਆਂ ਵਾਂਗ ਜਾਨਵਰਾਂ ਦੀ ਖਲ ਤੋਂ ਬਣੀ ਚਮੜੇ ਦੀ ਜੈਕਟ ਪਾਈ ਹੋਈ ਸੀ। ਸੜਕ ਬਿਲਕੁਲ ਖਾਲੀ ਸੀ, ਜਿਹਦੇ ਵਿੱਚ ਉਹ ਸ਼ੂ ਸ਼ੂ ਕਰਦੇ ਉੱਡਦੇ ਜਾ ਰਹੇ ਸਨ, ਤੇ ਇਹ ਅਮਜਦ ਸਾਹਿਬ ਦਾ ਖਿਆਲੀ ਪੁਲਾਅ ਸੀ। ਇਸ ਲਫੰਟਰ ਨੇ ਤੇ ਆਪਣੇ ਚਸਕਿਆਂ ਵਿੱਚ ਮੈਨੂੰ ਵੀ ਦਾ ਲਾ ਦਿੱਤਾ ਸੀ। ਮੈਂ ਅਸਲ ਗੱਲ ਝਾਕਣ ਦੀ ਕੋਸ਼ਿਸ਼ ਕੀਤੀ, ਵਾਹ ਮੁਸ਼ਕਿਲਾਂ ਨਾਲ ਇੱਕ ਝਾਤੀ ਜਿਹੀ ਲੈ ਸਕਿਆ। ਅਮਜਦ ਸਾਹਿਬ ਆਪਣੇ ਸੁਪਨਿਆਂ ਵਿੱਚ ਇੰਨੇ ਕੁ ਮਸਤ ਸਨ ਕਿ ਅਸਲ ਮੰਜ਼ਰ ਦਿਮਾਗ ਵਿੱਚ ਵੜਨ ਹੀ ਨਹੀਂ ਸਨ ਦੇ ਰਹੇ। ਖੈਰ, ਅਸਲ ਮੰਜ਼ਰ ਦੀ ਇੱਕੋ ਝਾਤੀ ਕਾਫੀ ਸੀ ਮੈਨੂੰ ਅਸਲ ਗੱਲ ਜਾਪਣ ਲਈ। ਅਸਲ ਗੱਲ ਇਹੋ ਜਿਹੀ ਸੀ ਜਿਸ ਤਰ੍ਹਾਂ ਦੀ ਅਸਲ ਗੱਲਾਂ ਸਾਡੇ ਸਮਾਜ ਵਿੱਚ ਹੁੰਦੀਆਂ ਨੇ। ਕਿਰਨ ਸੁੱਥਣ ਕਮੀਜ਼ ਤੇ ਦੁਪੱਟਾ ਪਾ ਕੇ ਉਹਦੇ ਪਿੱਛੇ ਸਿਮਟ ਕੇ ਬੈਠੀ ਸੀ, ਜੁੱਸਾ ਦੂਜੇ ਪਾਸੇ ਕਰਕੇ, ਜਿਸ ਤਰ੍ਹਾਂ ਕੁਰਸੀ ਤੇ ਬੈਠੀ ਹੋਵੇ। ਨਾ ਕੋਈ ਜੱਫੀ ਸੀ, ਨਾ ਗੰਦਮੀ ਵਾਲ, ਨਾ ਕੁਝ ਹੋਰ। ਖਾਸਾ ਦੇਸੀ ਮਾਹੌਲ ਸੀ। ਪਰ ਅਮਜਦ ਦੇ ਸੁਪਨੇ ਮੁੱਕਣ ਦਾ ਨਾਂ ਹੀ ਨਹੀਂ ਸਨ ਪੈ ਲੈਂਦੇ। ਹਾਂ, ਕੱਲ ਮੇਰੀ ਛੁੱਟੀ ਏ, ਕਿੰਨੇ ਵਜੇ ਚੱਲਣਾ ਹੈ? ਅਮਜਦ ਦਾ ਵਸ ਚੱਲਦਾ ਤੇ ਹੁਣੇ ਹੀ ਸਭ ਕੁਝ ਛੱਡ ਕੇ ਕਿਰਨ ਦੇ ਘਰ ਵੱਲ ਭੱਜ ਪੈਂਦਾ। ਟਾਈਮ ਤੇ ਕਿਰਨ ਨੂੰ ਪਿਕ ਕਰਨ ਦੀ ਥਾਂ ਤੈਅ ਹੋ ਗਈ। ਕਿਰਨ ਦੀ ਇੱਕ ਸਖੀ ਦੇ ਘਰੋਂ ਉਹਨੂੰ ਚੁੱਕਣਾ ਸੀ। ਅਮਜਦ ਨੂੰ ਘਰ ਪਤਾ ਸੀ। ਇੱਕ ਵਾਰੀ ਪਹਿਲਾਂ ਵੀ ਕਿਰਨ ਨੂੰ ਉੱਥੋਂ ਹੀ ਚੁੱਕਿਆ ਸੀ ਉਹਨੇ। ਕਿਰਨ ਨਾਲ ਗੱਲ ਮੁੱਕ ਗਈ ਸੀ, ਪਰ ਇਸ ਗੱਲ ਤੋਂ ਪੁੰਗਰੇ ਸੁਪਨਿਆਂ ਨੇ ਜਿਹੜੀ ਅੱਗ ਅਮਜਦ ਦੇ ਪਿੰਡੇ ਵਿੱਚ ਬਾਲ ਛੱਡੀ ਸੀ, ਉਹ ਬਲਦੇ ਭਾਂਬੜੋ ਦੇ ਕੋਲੋਂ ਹੁਣ ਸਾਂਭੇ ਨਹੀਂ ਸਨ ਜਾ ਰਹੇ। ਉਹਨੂੰ ਅਹਿਸਾਸ ਹੋ ਰਿਹਾ ਸੀ ਕਿ ਕਿਰਨ ਨਾਲ ਗੱਲ ਕਰਕੇ ਉਹਨੂੰ ਹੁਣ ਬੈਂਕ ਦੀ ਹਰ ਸ਼ੈ, ਹਰ ਕੀਤਾ ਹੋਇਆ ਜਾਂ ਕਰਨ ਵਾਲਾ ਕੰਮ ਭੁੱਲ ਜਿਹਾ ਗਿਆ ਸੀ। ਉਹਦੇ ਦਿਮਾਗ ਵਿੱਚ ਬਸ ਸੁਪਨੇ ਹੀ ਸੁਪਨੇ ਸਨ। ਨੰਗੀਆਂ ਕੁੜੀਆਂ ਦੇ ਸੁਪਨੇ, ਜਿਨ੍ਹਾਂ ਵਿੱਚ ਕਿਰਨ ਵੀ ਸੀ, ਕਾਲਜ, ਬੈਂਕ ਤੇ ਮਹੱਲੇ ਦੀਆਂ ਕੁੜੀਆਂ ਵੀ, ਤੇ ਫਿਲਮਾਂ ਦੀਆਂ ਹੀਰੋਇਨਾਂ ਵੀ। 2 ਦਿਨ ਹੋ ਗਏ ਸਨ ਉਹਨੇ ਖੁਦ ਲਜ਼ਤੀ ਵੀ ਨਹੀਂ ਸੀ ਕੀਤੀ। ਜਿੰਦੜੀ ਉਹਦੇ ਜੁੱਸੇ ਦੇ ਅੰਗ ਵਿੱਚ ਟੱਕਰਾਂ ਪੀ ਮਾਰਦੀ ਸੀ। ਉਹਨੇ ਇੱਧਰ ਉੱਧਰ ਵੇਖਿਆ। ਲੰਚ ਬ੍ਰੇਕ ਤੇ ਨਹੀਂ ਸੀ ਹੁੰਦੀ ਬੈਂਕ ਵਿੱਚ, ਪਰ ਜੁਮੇ ਦੀ ਬ੍ਰੇਕ ਹੁੰਦੀ ਸੀ। ਇਸ ਲਈ ਇਸ ਵੇਲੇ ਹਰ ਬੰਦਾ ਸਾਹਮਣੇ ਬੈਠੇ ਕਸਟਮਰ ਨੂੰ ਫਟਾਫਟ ਚਲਦਾ ਕਰਨ ਦੇ ਚੱਕਰਾਂ ਵਿੱਚ ਸੀ, ਤਾਂ ਜੇ ਬ੍ਰੇਕ ਤੋਂ ਪਹਿਲਾਂ ਫਾਰਗ ਹੋ ਕੇ ਆਪਣਾ ਖਾਣਾ ਕੱਢ ਕੇ ਖਾ ਸਕੇ। ਹਰ ਕੋਈ ਮਸਰੂਫ ਸੀ। ਅਮਜਦ ਨੇ ਡਬਲ ਚੈੱਕ ਕੀਤਾ ਕਿ ਫੋਨ ਦੀ ਆਵਾਜ਼ ਬੰਦ ਸੀ। ਹੁਣ ਉਹਨੇ ਵੀਡੀਓਜ਼ ਵਾਲੇ ਫੋਲਡਰ ਵਿੱਚ ਜਾ ਕੇ ਗੰਦੀਆਂ ਫਿਲਮਾਂ ਦੇ ਟੋਟੇ ਵੇਖਣੇ ਸ਼ੁਰੂ ਕਰ ਦਿੱਤੇ। 20 ਕੁ ਸਕਿੰਟ ਟੋਟੇ ਵੇਖਣ ਬਾਅਦ ਹੀ ਉਹਨੇ ਘਾਬਰ ਕੇ ਵੀਡੀਓ ਐਪ ਬੰਦ ਕਰ ਦਿੱਤੀ। ਉਹਨੂੰ ਡਰ ਪੈ ਗਿਆ ਸੀ ਜੇ ਇਸ ਵੇਲੇ ਕਿਸੇ ਨੇ ਉਹਨੂੰ ਸੱਦ ਲਿਆ ਤੇ ਉਹ ਖਲੋ ਨਹੀਂ ਸਕੇਗਾ। ਸਰਦੀਆਂ ਦਾ ਇਹ ਫਾਇਦਾ ਹੁੰਦਾ ਹੈ ਕਿ ਤੁਸੀਂ ਕੋਟ ਜਾਂ ਜਰਸੀ ਥੱਲੇ ਨੂੰ ਖਿੱਚ ਕੇ ਉਹ ਸੁਪਨੇ ਲੁਕਾ ਸਕਦੇ ਹੋ, ਜਿਨ੍ਹਾਂ ਦਾ ਢਿੱਡ ਤੋਂ ਅਗਾਂਹ ਵੱਧ ਕੇ ਚੀਕਾਂ ਮਾਰਨ ਦੀ ਕੋਸ਼ਿਸ਼ਾਂ ਕਰਦੇ ਦਿਸ ਜਾਣ ਦਾ ਖਤਰਾ ਹੁੰਦਾ ਹੈ। 2 ਕੁ ਮਿੰਟਾਂ ਦੀ ਸਿਰ ਤੋੜ ਕੋਸ਼ਿਸ਼ਾਂ ਬਾਅਦ ਅਮਜਦ ਦੇ ਨਸੂਫਿਆਂ ਨੂੰ ਦੱਬਣ ਵਿੱਚ ਕਾਮਯਾਬ ਹੋ ਗਿਆ। ਕੁਝ ਚਿਰ ਉੱਥੇ ਬੈਠਿਆ ਰਿਹਾ, ਪਰ ਹੁਣ ਉਹਦਾ ਉੱਥੇ ਜੀ ਨਹੀਂ ਸੀ ਪਿਆ ਲੱਗਦਾ। ਜੁਮਾ ਬ੍ਰੇਕ ਹੋ ਚੁੱਕੀ ਸੀ। ਉਹਨੇ ਆਪਣੇ ਡਾਇਰੈਕਟ ਬਾਸ ਕੋਲੋਂ ਇਜਾਜ਼ਤ ਲਈ ਤੇ ਕੋਲੇ ਇੱਕ ਤੰਦੂਰ ਤੇ ਰੋਟੀ ਖਾਣ ਚਲਾ ਗਿਆ। ਰੋਟੀ ਖਾ ਕੇ ਮੁੜ ਬੈਂਕ ਅਪੜਿਆ ਤੇ ਕੰਮ ਕਾਫੀ ਮੱਠਾ ਸੀ। ਜੁਮੇ ਦਾ ਵਕਫਾ ਮੁੱਕ ਚੁੱਕਿਆ ਸੀ, ਪਰ ਕਸਟਮਰ ਤਕਰੀਬਨ ਨਹੀਂ ਸਨ। ਜੁਮੇ ਦੇ ਬਾਅਦ ਆਮ ਤੌਰ ਤੇ ਕੰਮ ਘੱਟ ਹੀ ਹੁੰਦਾ ਸੀ। ਬਸ ਪੈਸੇ ਕਢਵਾਉਣ ਵਾਲਿਆਂ ਦਾ ਰਸ਼ ਹੁੰਦਾ ਸੀ।
ਜਿਸ ਕੰਮ ਨਾਲ ਉਹਦਾ ਕੋਈ ਕੰਮ ਨਹੀਂ ਸੀ। ਉਹ ਫੇਰ ਆ ਕੇ ਆਪਣੀ ਮੇਜ਼ ਤੇ ਬਹਿ ਗਿਆ, ਫਾਈਲਾਂ ਇੱਧਰ ਉੱਧਰ ਕਰਦਾ ਰਿਹਾ। ਇੱਕ ਦੋ ਕਸਟਮਰਾਂ ਨੂੰ ਫੋਨ ਕਰਕੇ ਇਤਲਾਹ ਦਿੱਤੀ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਬਈ ਉਹ ਆਪਣੇ ਰਿਸ਼ਤੇਦਾਰਾਂ ਦੇ ਅਕਾਊਂਟ ਖੁਲਵਾਉਣਗੇ। ਇੱਕ ਦੋ ਕੋਲੋਂ ਕਨਫਰਮ ਕੀਤਾ ਕਿ ਉਹਨਾਂ ਦੇ ਡੈਬਿਟ ਕ੍ਰੈਡਿਟ ਕਾਰਡ ਉਹਨਾਂ ਨੂੰ ਲੱਭ ਗਏ ਨੇ। ਹੋਰ ਕੋਈ ਜ਼ਿਆਦਾ ਕੰਮ ਕਰਨ ਦਾ ਅੱਜ ਉਹਦਾ ਉਂਝ ਵੀ ਮੂਡ ਨਹੀਂ ਸੀ ਤੇ ਹੁਣ ਕਿਰਨ ਨਾਲ ਕੱਲ ਦਾ ਪਲਾਨ ਬਣਨ ਤੋਂ ਬਾਅਦ ਤੇ ਬਿਲਕੁਲ ਹੀ ਨਹੀਂ ਸੀ ਰਹਿ ਗਿਆ। ਫੋਨ ਤੇ ਟੋਟੇ ਵੇਖਣ ਦਾ ਰਿਸਕ ਉਹ ਹੁਣ ਨਹੀਂ ਸੀ ਲੈਣਾ ਚਾਹੁੰਦਾ, ਪਰ ਜੀ ਵੀ ਨਹੀਂ ਸੀ ਪਿਆ ਲੱਗਦਾ। ਹਾਲ ਦੇ ਪਿਛਲੇ ਪਾਸੇ ਪ੍ਰਵੀਨ ਬੰਦੀ ਸੀ। ਉਹ ਦੋ ਫਾਈਲਾਂ ਫੜ ਕੇ ਉਹਦੇ ਕੋਲ ਟੁਰ ਗਿਆ। ਇਹ ਦੋ ਕਸਟਮਰਾਂ ਦੇ ਕ੍ਰੈਡਿਟ ਕਾਰਡ ਉਹਨੇ ਅਪਲਾਈ ਕਰਾਏ ਹੋਏ ਸਨ, ਜਿਨ੍ਹਾਂ ਵਿੱਚ ਕੋਈ ਮਸਲਾ ਨਹੀਂ ਸੀ। ਪ੍ਰਵੀਨ ਕਿਉਂ ਜੇ ਕ੍ਰੈਡਿਟ ਕਾਰਡਾਂ ਦੀ ਸੁਪਰਵਾਈਜ਼ਰ ਸੀ, ਇਸ ਲਈ ਉਹਦੇ ਕੋਲ ਜਾਣ ਦਾ ਇਹ ਜੈਨੂਇਨ ਬਹਾਨਾ ਸੀ। ਉਹ ਜਦੋਂ ਵੀ ਪ੍ਰਵੀਨ ਨਾਲ ਗੱਪ ਮਾਰਨਾ ਚਾਹੁੰਦਾ ਇਹ ਉਹ ਕਰਦਾ। ਮੈਨੂੰ ਹੈਰਾਨੀ ਪਈ ਹੁੰਦੀ ਸੀ ਕਿ ਮੈਂ ਤੇ ਹੁਣ ਇਹਨਾਂ ਪੂਰੇ ਜ਼ਿੰਦਾ ਲੋਕਾਂ ਦੀ ਸੋਚ ਇਸ ਤਰ੍ਹਾਂ ਪੜ੍ਹ ਰਿਹਾ ਸਾਂ ਜਿਸ ਤਰ੍ਹਾਂ ਕੋਈ ਫਿਲਮ ਪਿਆ ਵੇਖਦਾ ਵਾਂ। ਪ੍ਰਵੀਨ ਅਮਜਦ ਕੋਲੋਂ ਸੀਨੀਅਰ ਸੀ, ਇਸ ਲਈ ਉਹਨੂੰ ਕੰਪਿਊਟਰ ਲੱਭਿਆ ਹੋਇਆ ਸੀ। ਉਹ ਵੀ ਕੰਮ ਕੋਈ ਨਹੀਂ ਸੀ ਕਰਦੀ, ਬਸ ਆਪਣੇ ਆਪ ਨੂੰ ਮਸਰੂਫ ਵਿਖਾਉਣ ਲਈ ਕੰਪਿਊਟਰ ਸਕਰੀਨ ਤੇ ਟਿਕ ਟਿਕ ਪਈ ਕਰਦੀ ਸੀ। ਸੁੱਥਣ ਕਮੀਜ਼ ਪਾਈ ਸੀ ਗੂੜੇ ਹਰੇ ਰੰਗ ਦੀ ਤੇ ਕਾਲੀ ਚੱਦਰ ਲਿੱਤੀ ਹੋਈ ਸੀ ਸਿਰ ਤੇ ਵੀ। ਹੌਲੀ ਜਿਹਾ ਮੇਕਅਪ ਕੀਤਾ ਹੋਇਆ ਸੀ। 35 ਦੇ ਲਾਗੇ ਸੀ। MBA ਕੀਤਾ ਹੋਇਆ ਸੀ। 3 ਵਰ੍ਹਿਆਂ ਤੋਂ ਬੈਂਕ ਵਿੱਚ ਮੁਲਾਜ਼ਮ ਸੀ। ਅਮਜਦ ਨੂੰ ਆਉਂਦਾ ਵੇਖ ਕੇ ਹੌਲਾ ਜਿਹੀ ਮੁਸਕਾਈ। ਉਂਝ ਮੂੰਹ ਮਿੱਟੀ ਜੀ ਸੀ, ਗੱਲਬਾਤ ਘੱਟ ਹੀ ਕਰਦੀ। ਅਮਜਦ ਨਾਲ ਵੀ ਘੱਟ ਵੱਧ ਦੀ ਗੱਲ ਕਰਦੀ ਸੀ, ਪਰ ਅਮਜਦ ਨੂੰ ਕਦੀ ਅਹਿਸਾਸ ਨਹੀਂ ਸੀ ਦਿਵਾਉਂਦੀ ਕਿ ਅਮਜਦ ਉਹਨੂੰ ਤੰਗ ਪਿਆ ਕਰਦਾ ਹੈ। ਹਾਲਾਂਕਿ ਆਪਣੇ ਵੱਲੋਂ ਅਮਜਦ ਥੋੜਾ ਬਹੁਤ ਤੰਗ ਕਰਦਾ ਹੁੰਦਾ ਸੀ, ਜਿਸ ਤਰ੍ਹਾਂ ਕਿ ਅੱਜ। ਇਹ ਮੈਂ ਕਾਰਡ ਅਪਲਾਈ ਕੀਤੇ ਨੇ, ਵੇਖੋ ਕੋਈ ਗਲਤੀ ਤੇ ਨਹੀਂ ਕਰ ਦਿੱਤੀ। ਅਮਜਦ ਉਹਦੇ ਸਾਹਮਣੇ ਵਾਲੀ ਕੁਰਸੀ ਖਿੱਚ ਕੇ ਬਹਿ ਗਿਆ। ਵਿਖਾ। ਪ੍ਰਵੀਨ ਨੇ ਕੰਪਿਊਟਰ ਦੀ ਸਕਰੀਨ ਬੰਦ ਕੀਤੇ ਬਿਨਾਂ ਹੀ ਮਾਊਸ ਨੂੰ ਸਾਈਡ ਤੇ ਕੀਤਾ ਤੇ ਫਾਈਲਾਂ ਫੜ ਲਈਆਂ। ਅਮਜਦ ਨੇ ਉਹਦੇ ਢਿੱਡ ਤੋਂ ਉਤਲੇ ਜੁੱਸੇ ਦਾ, ਜਿਹੜਾ ਕਿ ਮੇਜ਼ ਦੇ ਉੱਤੋਂ ਪਿਆ ਦਿਸਦਾ ਸੀ, ਐਕਸ-ਰੇ ਸ਼ੁਰੂ ਕਰ ਦਿੱਤਾ। ਉਹਨੇ ਚੱਦਰ ਸਿਰ ਤੇ ਵੀ ਲਈ ਹੋਈ ਸੀ ਤੇ ਉਹਦੇ ਨਾਲ ਛਾਤੀ ਵੀ ਢੱਕੀ ਹੋਈ ਸੀ। ਫੇਰ ਵੀ ਚੱਦਰ ਪਿੱਛੋਂ ਉਹਦੀਆਂ ਛਾਤੀਆਂ ਪਈਆਂ ਦਿਸਦੀਆਂ ਸਨ। ਵਾਹ ਵਾਹ ਵੱਡੀਆਂ ਸਨ। ਮੈਂ ਵੀ ਆਪਣੀ ਬੇਬੇ ਲਈ ਚੱਦਰ ਲੈਣੀ ਏ। ਇਹ ਤੁਹਾਡੀ ਚੱਦਰ ਬਹੁਤ ਸੋਹਣੀ ਪਈ ਲੱਗਦੀ ਏ, ਅਮਜਦ ਨੇ ਮੁਸਕਾ ਕੇ ਕਿਹਾ। ਮਤਲਬ ਉਹਦਾ ਇਹ ਸੀ ਕਿ ਪ੍ਰਵੀਨ ਬਹੁਤ ਸੋਹਣੀ ਪਈ ਲੱਗਦੀ ਏ ਤੇ ਮਤਲਬ ਪ੍ਰਵੀਨ ਵੀ ਡਾਢਾ ਸਮਝਦੀ ਸੀ। ਅਮਜਦ ਇਹਤਿਆਤਨ ਹਮੇਸ਼ਾ ਮਾਂ ਭੈਣ ਵਿੱਚ ਪਾ ਕੇ ਗੱਲ ਕਰਦਾ, ਤਾਂ ਜੇ ਕਦੀ ਪ੍ਰਵੀਨ ਉਧੜ ਜਾਵੇ ਜਾਂ ਕੋਈ ਹੋਰ ਸੁਣ ਕੇ ਰੌਲਾ ਪਾ ਦੇਵੇ ਤਾਂ ਮਾਂ ਭੈਣਾਂ ਤੇ ਸਾਂਝੀਆਂ ਆਉਂਦੀਆਂ ਨੇ, ਕਹਿ ਕੇ ਆਪਣੀ ਇੱਜ਼ਤ ਤੇ ਨੌਕਰੀ ਦੋਵਾਂ ਦਾ ਕਾਮਯਾਬ ਦਿਫਾ ਕੀਤਾ ਜਾ ਸਕੇ। ਅੱਛਾ, ਪ੍ਰਵੀਨ ਨੇ ਮੁਸਕਾ ਕੇ ਚੱਦਰ ਠੀਕ ਕਰਦੇ ਹੋਏ ਕਿਹਾ। ਠੀਕ ਇਸ ਤਰ੍ਹਾਂ ਕੀਤੀ ਕਿ ਸਿਰ ਤੇ ਜਿਹੜੀ ਖਿਸਕ ਗਈ ਸੀ ਉਹ ਮੱਥੇ ਤੀਕਰ ਕਰ ਲਈ, ਪਰ ਅੱਗੋਂ ਜਿਹੜੀ ਬੁੱਕਲ ਮਾਰੀ ਹੋਈ ਸੀ ਉਹ ਖੁੱਲ ਗਈ ਤੇ ਪਹਿਲੀ ਜਿਹੜੀ ਫਾਈਲ ਤੇ ਝੁਕੀ ਹੋਈ ਸੀ ਹੁਣ ਸਿੱਧੀ ਹੋ ਕੇ ਪਿੱਛੇ ਕੁਰਸੀ ਦੇ ਢੋ ਨਾਲ ਕੰਡ ਲਾ ਕੇ ਬਹਿ ਗਈ। ਚੱਦਰ ਦੀ ਬੁੱਕਲ ਖੁੱਲਣ ਨਾਲ ਪ੍ਰਵੀਨ ਦੀਆਂ ਛਾਤੀਆਂ ਠਾਹ ਕਰਕੇ ਦਿਸਦੀਆਂ ਪਈਆਂ ਸਨ। ਕਾਲੀ ਚੱਦਰ ਤੇ ਗੂੜੀ ਹਰੀ ਕਮੀਜ਼ ਵਿੱਚ ਗੋਰੀ ਚਿੱਟੀ ਤੇ ਭਰੀ ਭਰੀ ਪ੍ਰਵੀਨ ਦਾ ਮੱਗ, ਦੌਣ ਤੇ ਛਾਤੀ ਚੰਨ ਵਾਂਗ ਪਲਿਸ਼ਕਦੇ ਸਨ। ਉੱਤੋਂ ਹੁਣ ਕੱਢਵੀਆਂ ਛਾਤੀਆਂ ਤੇ ਜਿਵੇਂ ਬਾਹਰ ਹੀ ਲਾ ਛੱਡੀ ਸੀ। ਅਮਜਦ ਹਮੇਸ਼ਾ ਪ੍ਰਵੀਨ ਨੂੰ ਚੰਗਾ ਬਚਾ ਕੇ ਗੋਰੀ ਪਾਉਂਦਾ ਹੁੰਦਾ ਸੀ, ਕਿਉਂ ਜੇ ਨੌਕਰੀ ਦਾ ਮਾਮਲਾ ਸੀ। ਪਰ ਇਸ ਵੇਲੇ ਉਹਦੇ ਕੋਲੋਂ ਆਪਣੀਆਂ ਅੱਖਾਂ ਤੇ ਡੱਕਾ ਨਹੀਂ ਸੀ ਪਿਆ ਲੱਗਦਾ। ਕਿਰਨ ਦੇ ਸੁਫਨੇ ਤੇ ਮੋਬਾਈਲ ਦੇ ਟੋਟੇ ਉਹਨੂੰ ਸਾਹ ਨਹੀਂ ਸਨ ਪੈ ਲੈਣ ਦੇ ਰਹੇ। ਉਹਦੀਆਂ ਅੱਖਾਂ ਪ੍ਰਵੀਨ ਦੀਆਂ ਛਾਤੀਆਂ ਤੇ ਜਿਸ ਤਰ੍ਹਾਂ ਚੰਬੜ ਗਈਆਂ ਹੋਣ। ਇਹ ਤੁਹਾਡੀ ਕਮੀਜ਼ ਦਾ ਹਰਾ ਰੰਗ ਵੀ ਬਹੁਤ ਸੋਹਣਾ ਹੈ, ਮੇਰੀ ਭੈਣ ਨੂੰ ਵੀ ਇਹ ਰੰਗ ਬਹੁਤ ਫੱਬਦਾ ਹੈ। ਅਮਜਦ ਦੀਆਂ ਨਜ਼ਰਾਂ ਕਦੀ ਪ੍ਰਵੀਨ ਦੀਆਂ ਛਾਤੀਆਂ ਨੂੰ ਫਰੋਲਦੀਆਂ ਸਨ ਤੇ ਕਦੀ ਉਹਦੇ ਬੁੱਲਾਂ ਨੂੰ ਚਟਦੀਆਂ ਸਨ। ਮੈਂ ਸੋਚ ਰਿਹਾ ਸਾਂ ਕਿ ਅੱਜ ਤੇ ਅਮਜਦ ਦਾ ਖੱਬਾ ਰਜਿਸਟਰ ਵਾਹ ਹੀ ਭਰ ਜਾਵੇਗਾ। ਫੇਰ ਮੈਂ ਨੋਟ ਕੀਤਾ ਕਿ ਅਮਜਦ ਕੋਈ ਗੱਲ ਤੇ ਕਰ ਨਹੀਂ ਰਿਹਾ, ਬਸ ਪ੍ਰਵੀਨ ਨੂੰ ਗੰਦੀਆਂ ਨਜ਼ਰਾਂ ਨਾਲ ਘੂਰੀ ਜਾ ਰਿਹਾ ਹੈ। ਜਦੋਂ ਮੈਂ ਪ੍ਰਵੀਨ ਵੱਲ ਧਿਆਨ ਮਾਰਿਆ ਤੇ ਪ੍ਰਵੀਨ ਫਾਈਲਾਂ ਹੀ ਫਰੋਲੀ ਜਾ ਰਹੀ ਸੀ, ਨਜ਼ਰ ਚੁੱਕ ਕੇ ਅਮਜਦ ਵੱਲ ਨਹੀਂ ਸੀ ਪਈ ਵੇਖਦੀ। ਮੈਂ ਜ਼ਰਾ ਕੁ ਹੋਰ ਗੌਰ ਕੀਤਾ ਤੇ ਮੈਨੂੰ ਜਾਪਿਆ ਕਿ ਪ੍ਰਵੀਨ ਤੇ ਅਮਜਦ ਦੀ ਤਾਰੀਫ ਕਰਨ ਦੇ ਬਾਅਦ ਆਪਣੀ ਚੱਦਰ ਨਹੀਂ ਸੀ ਠੀਕ ਕੀਤੀ। ਹੁਣ ਮੈਨੂੰ ਕੁਝ ਪਈ ਸਮਝ ਆਂਦੀ ਸੀ। ਅਮਜਦ ਨੇ ਜੋ ਦੋ ਗੱਲਾਂ ਕੀਤੀਆਂ ਸਨ ਉਹ ਮਾਂ ਭੈਣਾਂ ਦੇ ਰੈਫਰੈਂਸਾਂ ਨਾਲ ਕੈਮੋਫਲਾਜ ਸਨ, ਤਾਂ ਜੇ ਕੋਈ ਸੁਣੇ ਤੇ ਸਮਝੇ ਸ਼ਰੀਫਾਨਾ ਗੱਲਾਂ ਹੋ ਰਹੀਆਂ ਨੇ। 8-10 ਮਿੰਟਾਂ ਬਾਅਦ ਅਮਜਦ ਉੱਠ ਆਇਆ ਤੇ ਮੀਟਿੰਗ ਮੁੱਕ ਗਈ। ਇਹ ਮੈਂ ਪਹਿਲਾਂ ਹੀ ਐਕਸਪੈਕਟ ਕਰ ਰਿਹਾ ਸਾਂ, ਕਿਉਂ ਜੇ ਬੈਂਕ ਦੇ ਹਾਲ ਵਿੱਚ ਇਸ ਤੋਂ ਜ਼ਿਆਦਾ ਇਕੱਠੇ ਬਹਿਣ ਦਾ ਮਤਲਬ ਸੀ ਲੋਕਾਂ ਦਾ ਧਿਆਨ ਆਪਣੇ ਵੱਲ ਵਟਾਉਣਾ।
ਪ੍ਰਵੀਨ ਕੋਈ 35 ਵਰ੍ਹਿਆਂ ਦੀ ਪੜ੍ਹੀ ਲਿਖੀ ਦੇਸੀ ਜੀ ਸਵਾਣੀ ਸੀ। ਢਿੱਲੇ ਲੀੜਿਆਂ, ਸਿਰ ਤੇ ਚੱਦਰ ਤੇ ਘੱਟ ਗੱਲਬਾਤ ਕਰਨ ਤੋਂ ਲੱਗਦਾ ਸੀ ਕਿ ਸਾਡੀ ਮਸ਼ਰਕੀ ਇਕਦਾਰ ਦੀ ਮੂਰਤ ਹੈ। ਪਰ ਇਹ ਅਮਜਦ ਵਾਲਾ ਸੀਨ ਇਸ ਮੂਰਤ ਦੀ ਸੂਰਤ ਵਿੱਚ ਫਿੱਟ ਨਹੀਂ ਸੀ ਪਿਆ ਹੁੰਦਾ। ਮੈਂ ਪ੍ਰਵੀਨ ਦੇ ਦਿਮਾਗ ਵਿੱਚ ਜਾਤੀ ਮਾਰੀ। ਜਮਾਕਾ, ਇੱਕ 10 ਮਰਲਿਆਂ ਦਾ ਮਕਾਨ। ਪ੍ਰਵੀਨ ਦੀ ਬੇਬੇ ਉਹਦੀ ਗੁੱਤ ਕੱਸ ਕੇ ਉਹਨੂੰ ਸਕੂਲੇ ਘੱਲਦੀ ਸੀ। ਪਿਓ ਮੋਟਰਸਾਈਕਲ ਤੇ ਹੱਟੀ ਜਾਂਦਾ ਸੀ, ਪਰ ਖਾਣ ਪਾਣ ਦੀਆਂ ਘਰ ਵਿੱਚ ਲਹਿਰਾਂ ਬਹਿਰਾਂ ਸਨ। ਜਮਾਕਾ, ਪ੍ਰਵੀਨ ਬੁਰਕਾ ਪਾ ਕੇ ਕੁੜੀਆਂ ਦੇ ਕਾਲਜ ਜਾਂਦੀ ਸੀ। ਪਿਓ ਛੱਡ ਕੇ ਆਂਦਾ, ਵਾਪਸ ਉਹ ਬੱਸ ਤੇ ਬਹਿ ਕੇ ਆਪ ਹੀ ਆਉਂਦੀ। ਜਮਾਕਾ, ਫੁਫੇੜ ਨਾਲ ਵਿਆਹ ਹੋ ਗਿਆ। ਜਮਾਕਾ, 3 ਵਰ੍ਹਿਆਂ ਵਿੱਚ 2 ਬਾਲ ਵੀ ਹੋ ਗਏ। ਜਮਾਕਾ, ਵਿਆਹ ਦੇ ਤੀਜੇ ਵਰ੍ਹੇ ਖੌਂਦ ਬੱਸ ਦੇ ਹਾਦਸੇ ਵਿੱਚ ਫੌਤ ਹੋ ਗਿਆ। ਜਮਾਕਾ, ਪ੍ਰਵੀਨ ਘਰ ਵਿੱਚ ਤੜੀ ਰਹਿੰਦੀ ਏ। ਲੋਕਾਂ ਦੀਆਂ ਗੱਲਾਂ, ਤਾਨੇ ਤੇ ਮਿਹਣੇ ਸੁਣ ਕੇ ਗੋਡਿਆਂ ਵਿੱਚ ਸਿਰ ਦੇ ਦੇ ਕੇ ਰੋਂਦੀ ਏ। ਜਮਾਕਾ, ਬਾਲ ਸਕੂਲੇ ਟੁਰ ਜਾਂਦੇ ਨੇ। ਜਮਾਕਾ, ਪਿਓ ਆਪ ਹੀ ਪ੍ਰਵੀਨ ਨੂੰ ਕਹਿੰਦਾ ਹੈ ਕਿ ਉਹ ਨੌਕਰੀ ਕਰ ਲਵੇ। ਉਹ ਕਦੀ ਘਰ ਨਹੀਂ ਦੱਸਦਾ ਸੀ, ਪਰ ਲੋਕੀ ਉਹਦੇ ਕੋਲੋਂ ਪੁੱਛਦੇ ਰਹਿੰਦੇ ਸਨ ਕਿ ਉਹਦੀ ਧੀ ਦਾ ਕੀ ਹਾਲ ਹੈ, ਉਹਦੇ ਦੋਤਰਿਆਂ ਦਾ ਕੀ ਹਾਲ ਹੈ, ਤੇ ਨਾਲ ਹੀ ਅਫਸੋਸ ਦਾ ਇਜ਼ਹਾਰ ਵੀ ਕਰਦੇ ਰਹਿੰਦੇ ਸਨ ਕਿ ਬੇਵਾ ਧੀ ਤੇ ਦੋਤਰਿਆਂ ਦਾ ਬੋਝ ਉਹਦੇ ਬੁੱਢੇ ਮੋਢਿਆਂ ਤੇ ਪੈ ਗਿਆ ਹੈ। ਵਿਚਾਰਾ ਇਹ ਗੱਲਾਂ ਸੁਣ ਕੇ ਪ੍ਰਵੀਨ ਦੇ ਪਿਓ ਦੀ ਉਹ ਸਾਰੀ ਖੁਸ਼ੀ ਜਿਹੜੀ ਹੱਸਦੇ ਖੇਡਦੇ ਦੋਤਰਿਆਂ ਨੂੰ ਵੇਖ ਕੇ ਉਹਦੇ ਦਿਲ ਵਿੱਚ ਭਰੀ ਹੁੰਦੀ ਸੀ, ਜਿਸ ਤਰ੍ਹਾਂ ਚੋ ਜਾਂਦੀ ਤੇ ਉਹਦਾ ਦਿਲ ਸ਼ਾਹ ਕਾਲੇ ਖਲਾ ਦੇ ਬੋਝ ਨਾਲ ਬੋਝਲ ਹੋ ਜਾਂਦਾ। ਉਹਨੂੰ ਚੇਤੇ ਆਂਦਾ ਕਿ ਹੁਣ ਉਹਦੀ ਵਹੁਟੀ ਨੇ ਲੋਕਾਂ ਦੀਆਂ ਢੋਲਕੀਆਂ, ਮਾਈਆਂ ਤੇ ਮਹਿੰਦੀਆਂ ਤੇ ਜਾਣਾ ਛੱਡ ਦਿੱਤਾ ਸੀ, ਕਿਉਂ ਜੇ ਲੋਕੀ ਇਹੋ ਜਿਹੇ ਖੁਸ਼ੀ ਦੇ ਇਕੱਠਾਂ ਤੇ ਬੇਵਾ ਪ੍ਰਵੀਨ ਦਾ ਰਸਮਾਂ ਵਿੱਚ ਆਣਾ ਮਨਹੂਸ ਜਾਣਦੇ ਸਨ। ਜਮਾਕਾ, ਪ੍ਰਵੀਨ ਕਈ ਹਫ਼ਤੇ ਸੋਚਦੀ ਰਹਿੰਦੀ ਏ। ਉਹਦੀ ਹਿੰਮਤ ਨਹੀਂ ਪੈਂਦੀ ਕਿ ਉਹ ਇਕੱਲੀ ਆਦਮੀਆਂ ਦੇ ਵਿਚਕਾਰ ਸਾਰਾ ਦਿਨ ਬਿਤਾਏ। ਜਮਾਕਾ, ਪ੍ਰਵੀਨ ਦੀ ਬੇਬੇ ਉਹਨੂੰ ਸਮਝਾਉਂਦੀ ਏ ਕਿ ਵੇਲਾ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਹੁਣ ਸਵਾਣੀਆਂ ਵੀ ਕੰਮ ਕਰਦੀਆਂ ਨੇ ਤੇ ਉਹਨੂੰ ਵੀ ਕੰਮ ਕਰਨਾ ਚਾਹੀਦਾ ਏ। ਉਹ ਉਹਨਾਂ ਤੇ ਬੋਝ ਨਹੀਂ, ਪਰ ਉਹ ਪੜ੍ਹੀ ਲਿਖੀ ਏ, ਉਹਨੂੰ ਆਪਣੀ ਜ਼ਿੰਦਗੀ ਜ਼ਾਇਆ ਨਹੀਂ ਕਰਨੀ ਚਾਹੀਦੀ। ਪ੍ਰਵੀਨ ਚੁੱਪਚਾਪ ਸਿਰ ਨਿਵਾਏ ਬੈਠੀ ਰਹਿੰਦੀ ਏ। ਮਾਂ ਦੇ ਵੀ ਅਥਰੂ ਵਗ ਪੈਂਦੇ ਨੇ। ਉਹ ਸਮਾਜ ਨੂੰ ਗਾਲਾਂ ਕੱਢਣ ਲੱਗ ਪੈਂਦੀ ਏ। ਕਹਿੰਦੀ ਏ ਇਹ ਕਿਸ ਤਰ੍ਹਾਂ ਦਾ ਦੇਸ਼ ਹੈ ਜਿਹਦੇ ਵਿੱਚ 4 ਚੁਫੇਰੇ ਲੋਕੀ ਇਸਲਾਮ ਕਰਦੇ ਰਹਿੰਦੇ ਨੇ, ਪਰ ਜਦੋਂ ਬੇਵਾ ਦੇ ਵਿਆਹ ਦੀ ਗੱਲ ਹੋਵੇ ਤਾਂ ਦਾੜੀ ਵਾਲਿਆਂ ਦੇ ਸਿਰ ਤੇ ਵੀ ਬੋਦੀ ਪੁੰਗਰ ਆਉਂਦੀ ਏ। ਉਹਨਾਂ ਦਾ ਵਸ ਚੱਲੇ ਤੇ ਉਹ ਬੇਵਾ ਸਵਾਣੀਆਂ ਨੂੰ ਉਹਨਾਂ ਦੇ ਖਾਨਦਾਨ ਨਾਲ ਹੀ ਦੱਬ ਦਿੱਤਾ ਕਰਨ। ਜਮਾਕਾ, ਪ੍ਰਵੀਨ ਆਪਣੀ ਇੱਕ ਕਾਲਜ ਦੀ ਸਖੀ ਨੂੰ ਮਿਲਣ ਜਾਂਦੀ ਏ, ਜਿਸਦਾ ਖਾਵੰਦ ਬੈਂਕ ਵਿੱਚ ਅਫਸਰ ਹੁੰਦਾ ਹੈ। ਜਮਾਕਾ, ਪ੍ਰਵੀਨ ਬਿਸਤਰ ਤੇ ਪਲਸੇਟੀਆਂ ਪੀ ਲੈਂਦੀ ਏ। ਉਹਨੂੰ ਨੀਂਦਰ ਨਹੀਂ ਆ ਰਹੀ ਹੁੰਦੀ। ਬੈਂਕ ਵਿੱਚ ਕੰਮ ਕਰਦੇ ਉਹਨੂੰ ਕਈ ਮਹੀਨੇ ਹੋ ਚੁੱਕੇ ਨੇ। ਹੁਣ ਉਹ ਬੈਂਕ ਵਿੱਚ ਕੰਮ ਕਰਨ ਤੇ ਆਦਮੀਆਂ ਵਿੱਚ ਸਾਰਾ ਦਿਨ ਬਿਤਾਉਣ ਦੀ ਆਦੀ ਹੋ ਚੁੱਕੀ ਏ। ਬੈਂਕ ਦਾ ਮਾਹੌਲ ਚੰਗਾ ਏ, ਹਰ ਬੰਦੇ ਦਾ ਵਰਤਾਅ ਉਹਦੇ ਨਾਲ ਸ਼ਰੀਫਾਨਾ ਏ, ਪਰ ਕਈ ਵਰ੍ਹਿਆਂ ਬਾਅਦ ਉਹਦਾ ਪਿੰਡਾ ਉਧੜ ਗਿਆ ਏ। ਉਹ ਸਮਝਦੀ ਸੀ ਕਿ ਖਾਨ ਦੇ ਮਰਨ ਬਾਅਦ ਉਹਨੇ ਆਪਣੇ ਜੁੱਸੇ ਦੀ ਭੁੱਖ ਹਮੇਸ਼ਾ ਲਈ ਮਾਰ ਲਈ ਏ। ਹੁਣ ਉਹਨੂੰ ਪਤਾ ਪਿਆ ਲੱਗਦਾ ਸੀ ਕਿ ਉਹ ਗਲਤ ਸਮਝਦੀ ਸੀ। ਇਹ ਭੁੱਖ ਵੀ ਕਲਰਾਟੀ ਸੱਪ ਵੰਗਰ ਸੀ। ਸੋਕਾ ਪਿਆ ਤੇ ਗੰਡੋਇਆ ਬਣ ਗਈ, ਪਾਣੀ ਪਿਆ ਤੇ ਫਨ ਖਿਲਾਰ ਲਿਆ। ਸਾਰਾ ਦਿਨ ਬੰਦਿਆਂ ਵਿੱਚ ਰਹਿਣ ਬਾਹਰੋਂ ਆਲੇ ਦੁਆਲੇ ਜਵਾਨ, ਸਿਹਤਮੰਦ ਤੇ ਸੋਹਣੇ ਸੋਹਣੇ ਮਰਦਾਨਾ ਜੁੱਸੇ ਮਹਿਸੂਸ ਕਰਦੇ ਰਹਿਣ ਬਾਹਰੋਂ ਉਹਦੇ ਅੱਧ ਮੋਏ ਗਦੂਦ ਜਾਗ ਪਏ ਸਨ। ਭੁੱਖ ਦੇ ਜਾਨਵਰ ਉਹਦੇ ਜੁੱਸੇ ਦੀਆਂ ਕੰਧਾਂ ਨੂੰ ਇਹੋ ਜਿਹੀਆਂ ਟੱਕਰਾਂ ਮਾਰਦੇ ਸਨ ਕਿ ਉਹਦਾ ਸਾਰਾ ਵਜੂਦ ਕੰਬ ਜਾਂਦਾ ਸੀ। ਉਹਨੂੰ ਇੱਕ ਸਾਥ ਦੀ ਲੋੜ ਸੀ। ਬਾਲਪਣੇ ਵਿੱਚ ਜੋ ਉਹਨੇ ਸੁਣਿਆ ਹੋਇਆ ਸੀ ਕਿ ਇਕੱਲਾ ਤੇ ਰੁੱਖ ਵੀ ਨਾ ਰਵੇ, ਹੁਣ ਉਹਨੂੰ ਸਮਝ ਆਂਦਾ ਸੀ ਕਿਉਂ ਕਹਿੰਦੇ ਸਨ। ਜਮਾਕਾ, ਪ੍ਰਵੀਨ ਨੂੰ ਬੈਂਕ ਵਿੱਚ ਕੰਮ ਕਰਦੇ 3 ਵਰ੍ਹਿਆਂ ਤੋਂ ਉੱਤੇ ਹੋ ਗਏ ਸਨ। ਹੁਣ ਉਹ ਆਪਣੀ ਨੌਕਰੀ ਤੇ ਸੈੱਟ ਹੋ ਗਈ ਸੀ। ਉਹਦੀ ਜ਼ਿੰਦਗੀ ਦੇ ਦਿਨ ਚੰਗੇ ਲੱਗਣ ਲੱਗ ਪਏ ਸਨ। ਉਹ ਲੋਕਾਂ ਵਿੱਚ ਘੱਟ ਹੀ ਘੁਲਦੀ ਮਿਲਦੀ, ਪਰ ਵਰਕਿੰਗ ਰਿਲੇਸ਼ਨਸ਼ਿਪ ਸਾਰਿਆਂ ਨਾਲ ਠੀਕ ਸੀ। ਕੰਮ ਵਿੱਚ ਉਹਦਾ ਦਿਲ ਵੀ ਲੱਗਦਾ ਸੀ। ਸਵੇਰੇ ਸਵੇਰੇ ਤਿਆਰ ਹੋ ਕੇ ਬੱਚਿਆਂ ਨਾਲ ਹੀ ਨਿਕਲ ਆਂਦੀ। ਸਾਰਾ ਦਿਨ ਨਵੇਂ ਲੋਕਾਂ ਨਾਲ ਮਿਲਦਿਆਂ, ਨਵੇਂ ਫਾਰਮਾਂ ਤੇ ਫਾਈਲਾਂ ਨਾਲ ਗੁਲਦਿਆਂ ਤੇ ਨਸਦਿਆਂ ਵੱਜਦਿਆਂ ਲੱਗ ਜਾਂਦਾ। ਕੰਮ ਦੀ ਡਾਢੀ ਸਮਝ ਆ ਗਈ ਸੀ। ਲੋਕੀ ਉਹਦੇ ਕੰਮ ਦੀ ਕਦਰ ਕਰਦੇ, ਕਮਾਉਣ ਲੱਗ ਪਏ ਸੀ। ਆਪਣੇ ਤੇ ਏਤਮਾਦ ਵੀ ਬਹਾਲ ਹੋ ਗਿਆ ਸੀ। ਸ਼ਾਮ ਨੂੰ ਥੱਕੀ ਟੁੱਟੀ ਘਰ ਪੜਦੀ ਤੇ ਬੱਚਿਆਂ ਨਾਲ ਖੇਡਦਿਆਂ ਗੱਪਾਂ ਮਾਰਦਿਆਂ ਸ਼ਾਮ ਵੀ ਚੰਗੀ ਲੰਘ ਜਾਂਦੀ। ਮਸਲਾ ਬਸ ਰਾਤ ਦਾ ਸੀ। ਠੋਡੀਆਂ ਤੇ ਦਾੜੀਆਂ ਤੇ ਦਿਮਾਗਾਂ ਤੇ ਬੋਦੀਆਂ ਉਗਾਏ ਲੋਕੀ ਉਹਦੀਆਂ ਰਾਤਾਂ ਦਾ ਰੋਗ ਨਹੀਂ ਸਨ ਦੂਰ ਹੋਣ ਦਿੰਦੇ।
ਅਮਜਦ ਤੇ ਪ੍ਰਵੀਨ ਦੇ ਸੱਜੇ ਖੱਬੇ ਆਪਸ ਵਿੱਚ ਗਿਟਰ ਮਿਟਰ ਪੈ ਕਰਦੇ ਸਨ। ਮੇਰਾ ਖਿਆਲ ਸੀ ਕਿ ਬਹਿਸਦੇ ਹੋਣਗੇ ਬਈ ਕਿ ਸ਼ੈ ਸੱਜੇ ਰਜਿਸਟਰ ਵਿੱਚ ਲਿਖੀਏ ਤੇ ਕਿਹੜੀ ਖੱਬੇ ਵਿੱਚ, ਪਰ ਮੈਂ ਜੇ ਧਿਆਨ ਮਾਰਿਆ ਤੇ ਉਹ ਹੋਰ ਹੀ ਕੋਈ ਗੱਲਾਂ ਪੈ ਕਰਦੇ ਸਨ। ਥੋੜਾ ਕੁ ਚਿਰ ਤੇ ਮੈਂ ਉਡੀਕਦਾ ਰਿਹਾ ਕਿ ਹੁਣੇ ਖੋਲ੍ਹਦੇ ਨੇ ਰਜਿਸਟਰ ਤੇ ਹੁਣੇ ਖੋਲ੍ਹਦੇ ਨੇ, ਪਰ ਉਹਨਾਂ ਕੋਈ ਰਜਿਸਟਰ ਨਾ ਖੋਲ੍ਹਿਆ, ਨਾ ਹੀ ਇਸ ਮੁਲਾਕਾਤ ਬਾਰੇ ਕੋਈ ਗੱਲਬਾਤ ਕੀਤੀ। ਮੇਰੇ ਕੋਲੋਂ ਰਿਹਾ ਨਾ ਗਿਆ। ਇਹ ਤੇ ਉੱਕੀ ਬੇਹਯਾਈ ਏ, ਮੈਂ ਜ਼ਰਾ ਕੁ ਤੁਣਕ ਕੇ ਬੋਲਿਆ। ਇਹ ਮੁੰਡਾ ਸਵਾਣੀ ਦੇ ਜੁੱਸੇ ਨੂੰ ਘੂਰਦਾ ਜਾ ਰਿਹਾ ਸੀ ਤੇ ਸਵਾਣੀ ਉਹਨੂੰ ਡੱਕਣ ਜਾਂ ਚੱਦਰ ਠੀਕ ਕਰਨ ਦੀ ਥਾਂ ਹੋਰ ਖੋਲ ਕੇ ਉਹਨੂੰ ਵੇਖਣ ਦੇ ਮੌਕੇ ਪਈ ਦਿੰਦੀ ਸੀ। ਇਹ ਲਿਖਦੇ ਕਿਉਂ ਨਹੀਂ ਤੁਸੀਂ? ਪਹਿਲਾਂ ਤੇ ਉਹ ਮੇਰੇ ਵੱਲ ਵੇਖਦੇ ਰਹੇ, ਫਿਰ ਅਮਜਦ ਦਾ ਖੱਬਾ ਕਹਿਣ ਲੱਗਾ ਕਿ ਲਿਖੀਏ। ਇਹ ਸਵਾਲ ਮੈਂ ਐਕਸਪੈਕਟ ਨਹੀਂ ਸਾਂ ਕਰ ਰਿਹਾ, ਭੌਂਤਰ ਗਿਆ। ਲਿਖੋ ਕਿ ਅਮਜਦ ਬਦਮਾਸ਼ੀ ਪਿਆ ਕਰਦਾ ਸੀ। ਮੈਂ ਜ਼ਰਾ ਕੁ ਜ਼ੋਰ ਦੇ ਕੇ ਕਿਹਾ। ਕਿਹਦੇ ਨਾਲ? ਪ੍ਰਵੀਨ ਦੇ ਖੱਬੇ ਨੇ ਪੁੱਛਿਆ। ਪ੍ਰਵੀਨ ਨਾਲ, ਹੋਰ ਕਿਹਦੇ ਨਾਲ? ਮੈਂ ਕਿਹਾ। ਪਰ ਉਹਨੂੰ ਤੇ ਕੋਈ ਮਸਲਾ ਨਹੀਂ, ਪ੍ਰਵੀਨ ਦੇ ਖੱਬੇ ਨੇ ਜਵਾਬ ਦਿੱਤਾ। ਤੇ ਫੇਰ ਕੀ ਹੋਇਆ? ਮੈਂ ਆਪਣਾ ਸਿਰ ਕੰਧ ਨਾਲ ਮਾਰਨਾ ਚਾਹੁੰਦਾ ਸਾਂ। ਇਹ ਸਮਾਜ ਵਿੱਚ ਫਾਸ਼ੀ ਖਿਲਾਰ ਰਿਹਾ ਸੀ, ਇਹ ਸਾਰੇ ਸਮਾਜ ਨੂੰ ਗੰਦਾ ਕਰ ਰਿਹਾ ਸੀ। ਉਹ ਕਿਸ ਤਰ੍ਹਾਂ? ਇਸ ਵਾਰੀ ਪ੍ਰਵੀਨ ਦੇ ਸੱਜੇ ਨੇ ਪੁੱਛਿਆ। ਇਹ ਫੇਰ ਇੱਕ ਫਜ਼ੂਲ ਗੱਲ ਸੀ। ਮੈਂ ਪੱਕਾ ਫੈਸਲਾ ਕਰ ਲਿਆ ਕਿ ਮੈਂ ਇਹਨਾਂ ਨੂੰ ਹੁਣ ਬੂਥਾ ਬੰਨਣ ਵਾਲਾ ਜਵਾਬ ਦੇਣਾ ਹੈ। ਮੇਰੀ ਅਕਲ ਤੇ ਇਹ ਵੱਡਾ ਹਮਲਾ ਸੀ ਕਿ ਇਸ ਤਰ੍ਹਾਂ ਦੀਆਂ ਫਾਸ਼ੀਆਂ ਤੇ ਉਰੀਆਨੀਆਂ ਵੀ ਖੱਬੇ ਰਜਿਸਟਰ ਵਿੱਚ ਨਾ ਲਿਖੀਆਂ ਜਾਣ। ਹੁਣ ਕਿਉਂ ਜੇ ਜਜ਼ਬਾਤੀ ਹੋ ਕੇ ਉੱਚਾ ਬੋਲ ਕੇ ਜਾਂ ਗਾਲਾਂ ਕੱਢ ਕੇ ਦਿਲ ਦੀ ਤਸੱਲੀ ਕਰ ਲੈਣ ਵਾਲਾ ਹਿਸਾਬ ਨਹੀਂ ਸੀ। ਇਸ ਲਈ ਮੈਂ ਚੁੱਪ ਕਰਕੇ ਆਪਣੇ ਦਿਮਾਗ ਵਿੱਚ ਜਵਾਬ ਬਣਾਉਣ ਲੱਗ ਪਿਆ। ਅਮਜਦ ਜੋ ਇਸ ਤਰ੍ਹਾਂ ਖੁੱਲ੍ਹੇਆਮ ਸਵਾਣੀਆਂ ਨੂੰ ਗੰਦੀਆਂ ਨਜ਼ਰਾਂ ਨਾਲ ਘੂਰਦਾ ਫਿਰੇਗਾ ਤੇ ਸਮਾਜ ਵਿੱਚ ਹਲਚਲ ਪੈ ਜਾਵੇਗੀ। ਹਰ ਸਵਾਣੀ ਦਾ ਘਰ ਤੋਂ ਬਾਹਰ ਨਿਕਲਣਾ ਔਖਾ ਹੋ ਜਾਵੇਗਾ। ਸਵਾਣੀਆਂ ਨੂੰ ਇਕੱਲੇ ਘਰੋਂ ਨਿਕਲਣਾ ਛੱਡਣਾ ਪਏਗਾ। ਜਦੋਂ ਵੀ ਨਿਕਲਣਗੀਆਂ ਤੇ ਆਪਣੇ ਮਨ ਨਾਲ ਹੀ ਨਿਕਲਿਆ ਕਰਨਗੀਆਂ। ਜਦੋਂ ਇਕੱਲੇ ਘਰੋਂ ਨਹੀਂ ਨਿਕਲਣਗੀਆਂ ਤੇ ਫਿਰ ਕੰਮਕਾਜ ਵੀ ਨਹੀਂ ਕਰ ਸਕਣਗੀਆਂ। ਇਹ ਤੇ ਬਹੁਤ ਭੈੜਾ ਹੋਵੇਗਾ। ਮੈਨੂੰ ਆਪ ਹੀ ਇਹ ਦਲੀਲ ਕੁਝ ਅਜੀਬ ਜੀ ਲੱਗੀ। ਭੈੜਾ ਹੋਵੇਗਾ ਜਾਂ ਚੰਗਾ? ਇਹੋ ਤੇ ਮੌਲਵੀ ਸਾਹਿਬ ਕਹਿੰਦੇ ਸਨ ਕਿ ਸਵਾਣੀਆਂ ਨੂੰ ਇਕੱਲੇ ਘਰੋਂ ਨਹੀਂ ਨਿਕਲਣਾ ਚਾਹੀਦਾ, ਤੇ ਇਹ ਵੀ ਕਿ ਸਵਾਣੀਆਂ ਨੂੰ ਸਮਾਜ ਵਿੱਚ ਨਿਕਲ ਕੇ ਕੰਮਕਾਜ ਨਹੀਂ ਕਰਨਾ ਚਾਹੀਦਾ। ਇਸ ਤੋਂ ਬੇਹਯਾਈ ਖਿਲਰਦੀ ਏ। ਇਹ ਤੇ ਫਿਰ ਅਮਜਦ ਬੇਹਯਾਈ ਦੇ ਖਿਲਾਫ ਜਿਹਾਦ ਪਿਆ ਕਰਦਾ ਸੀ। ਉਹ ਸਵਾਣੀਆਂ ਨੂੰ ਗੰਦੀਆਂ ਨਜ਼ਰਾਂ ਨਾਲ ਘੂਰਦਾ ਸੀ ਤਾਂ ਜੇ ਮਜਬੂਰ ਹੋ ਕੇ ਸਵਾਣੀਆਂ ਘਰੋਂ ਨਿਕਲਣਾ ਬੰਦ ਕਰ ਦੇਣ। ਇਹ ਤੇ ਅਮਜਦ ਦਾ ਚੰਗਾ ਕੰਮ ਸੀ। ਅੱਛਾ, ਫਿਰ ਇਸੇ ਲਈ ਉਹਦਾ ਖੱਬਾ ਇਹ ਗੱਲ ਉਹਦੇ ਖੱਬੇ ਰਜਿਸਟਰ ਵਿੱਚ ਨਹੀਂ ਸੀ ਪਾ ਰਿਹਾ। ਮੈਨੂੰ ਇਹ ਗੱਲ ਕੁਝ ਓਪਰੀ ਜੀ ਲੱਗੀ, ਪਰ ਮੇਰੀ ਮੰਤਕ ਨਾਲ ਗੱਲ ਇਸੇ ਤਰ੍ਹਾਂ ਹੀ ਪਈ ਜਾਂਦੀ ਸੀ। ਪਰ ਮੈਂ ਹਾਰ ਮੰਨਣ ਨੂੰ ਤਿਆਰ ਨਹੀਂ ਸਾਂ। ਚੰਗਾ, ਫਿਰ ਜੇ ਅਮਜਦ ਦੇ ਖਿਲਾਫ ਨਹੀਂ ਸੀ ਜਾਂਦੀ ਤੇ ਪ੍ਰਵੀਨ ਦੀ ਬੇਹਯਾਈ ਤੇ ਬਣਦੀ ਸੀ ਨਾ। ਮੈਂ ਹੁਣ ਪ੍ਰਵੀਨ ਦੇ ਖੱਬੇ ਲਈ ਜਵਾਬ ਤਿਆਰ ਕਰਨ ਲੱਗ ਪਿਆ। ਪ੍ਰਵੀਨ ਸਮਾਜ ਵਿੱਚ ਬੇਹਯਾਈ ਵੀ ਖਿਲਾਰਦੀ ਸੀ। ਉਹ ਲੀੜੇ ਤੇ ਪੂਰੇ ਪਾਈ ਹੋਈ ਸੀ, ਪਰ ਆਪਣੇ ਆਪ ਨੂੰ ਇਸ ਤਰ੍ਹਾਂ ਨਹੀਂ ਸੀ ਢੱਕਿਆ ਹੋਇਆ ਜਿਸ ਤਰ੍ਹਾਂ ਲੋਕੀ ਕੰਡੋਮ ਦੇ ਪੈਕੇਟ ਨੂੰ ਖੁੱਲ੍ਹੇ ਜਿਹੇ ਲਿਫਾਫੇ ਵਿੱਚ ਵਲੇਟ ਕੇ ਰੱਖਦੇ ਨੇ ਤਾਂ ਜੇ ਕਿਸੇ ਨੂੰ ਇਹ ਪਤਾ ਨਾ ਚੱਲ ਜਾਵੇ ਕਿ ਉਹ ਕੰਡੋਮ ਪੇ ਲੈ ਕੇ ਜਾਂਦੇ ਨੇ। ਨਹੀਂ, ਇਹ ਗੱਲ ਨਹੀਂ ਸੀ। ਢੱਕਿਆ ਤੇ ਉਹਨੇ ਆਪਣੇ ਆਪ ਨੂੰ ਤਕਰੀਬਨ ਇਸੇ ਤਰ੍ਹਾਂ ਹੀ ਸੀ, ਪਰ ਵੇਖੋ ਨਾ, ਉਹਦਾ ਮੂੰਹ ਨਹੀਂ ਸੀ ਢੱਕਿਆ ਹੋਇਆ ਤੇ ਚੱਦਰ ਵੀ ਉਹਨੇ ਖੁੱਲ੍ਹੀ ਹੀ ਛੱਡ ਦਿੱਤੀ ਸੀ ਤਾਂ ਜੇ ਅਮਜਦ ਉਹਨੂੰ ਵੇਖਦਾ ਰਵੇ। ਉਂਝ ਚੱਦਰ ਖੋਲ ਕੇ ਵੀ ਉਹ ਕੋਈ ਨੰਗੀ ਤੇ ਨਹੀਂ ਹੋ ਗਈ ਸੀ। ਉਹਦੀ ਕਮੀਜ਼ ਦੇ ਗਲੇ ਨੇ ਉਹਦੀ ਤਕਰੀਬਨ ਪੂਰੀ ਛਾਤੀ ਢੱਕੀ ਹੋਈ ਸੀ। ਕਮੀਜ਼ ਹੈਗੀ ਵੀ ਖੁੱਲੀ ਡੁੱਲੀ ਸੀ। ਇਹ ਗੱਲ ਠੀਕ ਹੈ ਕਿ ਉਹਦੀ ਛਾਤੀਆਂ ਦੀ ਬਨਾਵਟ ਵੀ ਦਿਸਦੀ ਸੀ, ਪਰ ਇਹ ਤੇ ਉਹਦੇ ਜੁੱਸੇ ਦੀ ਬਨਾਵਟ ਸੀ ਜਿਹੜੀ ਰੱਬ ਨੇ ਇਸੇ ਤਰ੍ਹਾਂ ਬਣਾਈ ਸੀ। ਰੱਬ ਦੀ ਬਨਾਵਟ ਤੇ ਸ਼ਰਮਿੰਦਗੀ ਵਾਲੀ ਕਿਹੜੀ ਗੱਲ ਸੀ? ਸਭ ਦੀਆਂ ਮਾਵਾਂ ਦੇ ਜੁੱਸਿਆਂ ਦੀ ਬਨਾਵਟ ਇਸੇ ਤਰ੍ਹਾਂ ਹੁੰਦੀ ਏ। ਪਰ ਉਹ ਚੱਦਰ ਖੋਲ ਕੇ ਖੁਸ਼ ਪਈ ਹੁੰਦੀ ਸੀ ਕਿ ਅਮਜਦ ਉਹਨੂੰ ਵੇਖ ਰਿਹਾ ਏ। ਖੁਸ਼ ਹੋਣਾ ਵੀ ਕੋਈ ਭੈੜੀ ਗੱਲ ਤੇ ਨਹੀਂ ਸੀ, ਖਾਸ ਕਰਕੇ ਇਸ ਅਹਿਸਾਸ ਤੇ ਕਿ ਦੂਜੇ ਲੋਕਾਂ ਨੂੰ ਤੁਸੀਂ ਚੰਗੇ ਪੈ ਲੱਗਦੇ ਹੋ। ਮੈਨੂੰ ਚੇਤੇ ਆਇਆ ਕਿ ਵਿਆਹਾਂ ਤੇ ਜਦੋਂ ਮੈਂ ਵਾਹ ਬਣ ਠਣ ਕੇ ਜਾਂਦਾ ਹੁੰਦਾ ਸਾਂ ਤੇ ਲੋਕਾਂ ਦੀਆਂ ਮੁੜ ਘੂਰੀਆਂ ਪਾਣੀਆਂ ਮੈਨੂੰ ਕਿੰਨੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਸਨ। ਮਰਦ ਵੀ ਵੇਖਦੇ ਸਨ ਤੇ ਸਵਾਣੀਆਂ ਵੀ। ਸਵਾਣੀਆਂ ਦੀਆਂ ਘੂਰੀਆਂ ਪਾਣ ਨਾਲ ਵੀ ਹਮੇਸ਼ਾ ਹੀ ਗੰਦੇ ਖਿਆਲ ਨਹੀਂ ਸੁਣਾਉਂਦੇ। ਆਮ ਤੌਰ ਤੇ ਸਵਾਣੀਆਂ ਮਾਸੂਮ ਨਜ਼ਰਾਂ ਨਾਲ ਹੀ ਵੇਖਦੀਆਂ ਸਨ। ਇੱਕ ਵਾਰੀ ਮੇਰੇ ਮਸੇਰ ਦਾ ਵਿਆਹ ਸੀ ਤੇ ਮੈਂ ਆਪਣੇ ਵੱਲੋਂ ਬਹੁਤ ਚੰਗਾ ਤਿਆਰ ਹੋ ਕੇ ਗਿਆ, ਪਰ ਕਿਸੇ ਨੇ ਮੈਨੂੰ ਗਾਹ ਨਾ ਪਾਈ। ਉਸ ਦਿਨ ਮੈਂ ਬਹੁਤ ਉਦਾਸ ਹੋ ਗਿਆ ਸੀ। ਮੈਨੂੰ ਲੱਗਣ ਲੱਗ ਪਿਆ ਸੀ ਕਿ ਮੈਂ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗ ਚੁੱਕਿਆ ਹਾਂ, ਜਿਸ ਤਰ੍ਹਾਂ ਸਮਾਜ ਨੇ ਮੇਰੀ ਜ਼ਾਤ ਨੂੰ ਹੀ ਮੁਸਤਰਦ ਕਰ ਦਿੱਤਾ ਹੋਵੇ। ਤੇ ਇਹ ਅਹਿਸਾਸ ਕਈ ਦਿਨ ਮੇਰੇ ਤੇ ਛਾਇਆ ਰਿਹਾ ਸੀ। ਇਹ ਕਿ ਜ਼ਰੂਰੀ ਸੀ ਕਿ ਬੰਦੇ ਤੇ ਆਪਣੇ ਆਪ ਨੂੰ ਸੋਹਣਾ ਬਣਾ ਕੇ ਦੁਨੀਆ ਨੂੰ ਵਿਖਾਣ, ਬੰਦਿਆਂ ਨੂੰ ਵੀ ਤੇ ਸਵਾਣੀਆਂ ਨੂੰ ਵੀ,
ਪਰ ਸਵਾਣੀਆਂ ਆਪਣੇ ਆਪ ਨੂੰ ਇਸ ਤਰ੍ਹਾਂ ਲੁਕੋ ਕੇ ਰੱਖਣ ਜਿਸ ਤਰ੍ਹਾਂ ਉਹਨਾਂ ਦਾ ਵਜੂਦ ਜਾਂ ਜੁੱਸੇ ਦੀ ਬਨਾਵਟ ਬਾਇਸੇ ਸ਼ਰਮਿੰਦਗੀ ਹੋਵੇ। ਜੇ ਸਵਾਣੀਆਂ ਨੇ ਬਾਹਰ ਨਿਕਲਣਾ ਹੈ, ਕੰਮ ਕਾਜ ਕਰਨਾ ਹੈ, ਤੇ ਉਹ ਕੀ ਕਰਨ? ਮੂੰਹ ਤੇ ਸੁਆਹ ਮੜ ਲਿਆ ਕਰਨ। ਮੈਂ ਚਾਰੇ ਸੱਜਿਆਂ ਤੇ ਖੱਬਿਆਂ ਵੱਲ ਤੱਕਿਆ। ਉਹ ਮੈਨੂੰ ਬਿਟਰ ਬਿਟਰ ਪੇ ਤੱਕਦੇ ਸਨ। ਮੇਰੇ ਖਿਆਲਾਤ ਉਹਨਾਂ ਪੜ੍ਹ ਲਏ ਸਨ।